ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਯੂਐਸ ਨੇ 3 ਲੱਖ ਦੇ ਕਰੀਬ ਜੋ ਇਮੀਗ੍ਰੈਂਟਸ ਆ, ਜਿਨ੍ਹਾਂ ਦੇ ਕੋਲ ਟੀਪੀਐਸ ਸਟੇਟਸ ਸੀਗਾ, ਉਹਨਾਂ ਦਾ ਟੈਂਪਰੇਰੀ ਲੀਗਲ ਸਟੇਟਸ ਸੀ, ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਟਾਈਮ ਤੇ ਇਹਨਾਂ ਸਾਰਿਆਂ ਦਾ ਹੀ ਇਹ 3 ਲੱਖ ਲੋਕਾਂ ਦਾ ਸਟੇਟਸ ਖਤਮ ਕਰਨ ਦੀ ਗੱਲ ਕੀਤੀ ਸੀ। 3,37,000 ਐਗਜ਼ੈਕਟਲੀ ਨੰਬਰ ਹੈਗਾ ਆ ਇਮੀਗ੍ਰੈਂਟਸ ਆ, ਜੋ ਐਲ ਸੈਲਵਾਡੋਰ, ਹੰਡਰਾਸ, ਨਿਕਾਰਾਗੁਆ ਤੇ ਨੇਪਾਲ ਤੋਂ ਹੈਗੇ ਆ। ਇਹ ਉਹਨਾਂ ਮੁਲਕਾਂ ਤੋਂ ਜਿੱਥੇ ਨੈਚੁਰਲ ਡਿਜ਼ਾਸਟਰ ਆਏ ਸੀ, ਉਸ ਟਾਈਮ ਦੇ ਉੱਤੇ ਇਹ ਯੂਐਸਏ ਦੇ ਵਿੱਚ ਆ ਗਏ ਸੀ। ਇਹਨਾਂ ਨੂੰ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਦਿੱਤਾ ਗਿਆ ਸੀ, ਜਿਹਦੇ ਮੁਤਾਬਕ ਉਹ ਕੁਛ ਸਮੇਂ ਲਈ ਯੂਐਸਏ 'ਚ ਰਹਿ ਸਕਦੇ, ਕੰਮ ਕਰ ਸਕਦੇ, ਉਹਨਾਂ ਨੂੰ ਵਰਕ ਪਰਮਿਟ, ਸੋ ਸਿਕਿਉਰਿਟੀ ਦਿੱਤੀ ਗਈ ਸੀ। 1990 ਦਾ ਜੋ ਲਾਅ ਆ, ਉਹ ਆਥੋਰਾਈਜ਼ ਕਰਦਾ ਆ ਵੀ ਟੀਪੀਐਸ ਪਾਲਿਸੀ ਜੋ ਆ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਾਫੀ ਟਾਈਮ ਯੂਜ਼ ਕੀਤੀ ਹੈਗੀ ਆ। ਉਸੇ ਨੂੰ ਹੀ ਇਹਨਾਂ ਨੇ ਯੂਜ਼ ਕਰਕੇ ਇਹ ਕਿਹਾ ਆ ਵੀ ਇਹ ਲੋਕਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਰਿਲੀਫ ਦਿੱਤੀ ਗਈ ਹੈਗੀ ਆ ਡਿਪੋਰਟੇਸ਼ਨ ਤੋਂ। ਬਾਰਡਰ ਦੇ ਕ੍ਰੈਕਡਾਊਨ ਦੇ ਸੰਬੰਧ ਦੇ ਵਿੱਚ ਇਲੀਗਲ ਤੇ ਲੀਗਲ ਇਮੀਗ੍ਰੇਸ਼ਨ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਟੀਪੀਐਸ ਸਿਸਟਮ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ, ਜਿਸ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਟ ਸੀਗੇ। ਉਹ ਕਹਿੰਦੇ ਵੀ ਜਿਸ ਟਾਈਮ ਤੇ ਲੋਕ ਆਏ ਸੀ, ਉਸ ਟਾਈਮ ਤੇ ਉੱਥੇ ਉਹਨਾਂ ਮੁਲਕਾਂ ਦੇ ਵਿੱਚ ਰੌਲਾ ਰੱਪਾ ਸੀਗਾ ਤੇ ਪ੍ਰੋਬਲਮ ਸੀਗੀ। ਹੁਣ ਉਹ ਪ੍ਰੋਬਲਮ ਘਟ ਗਈ ਹੈਗੀ ਆ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ 3,37,000 ਲੋਕਾਂ ਦਾ ਟੀਪੀਐਸ ਸਟੇਟਸ ਜੋ ਆ ਉਹ ਉਸ ਨੂੰ ਵਧਾ ਦਿੱਤਾ ਹੈਗਾ। ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਡਿਪੋਰਟ ਕਰਨ ਵਾਲਾ ਜਿਹੜਾ ਮੁੱਦਾ ਆ, ਉਹਦੇ ਉੱਤੇ ਉਹਨਾਂ ਨੇ ਕਿਹਾ ਵੀ ਹਜੇ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਦੀ ਡਿਪੋਰਟੇਸ਼ਨ ਨਹੀਂ ਹੋਊਗੀ। ਇਹ ਰੌਲਾ ਕਾਫੀ ਲੰਮੇ ਸਮੇਂ ਤੋਂ ਪੈ ਰਿਹਾ ਸੀ। ਕਹਿੰਦੇ ਭਈ ਯੂਐਸਏ ਦੇ ਵਿੱਚ ਉਹ 18 ਮਹੀਨੇ ਹੋਰ ਰਹਿ ਸਕਦੇ ਹੈਗੇ ਆ, ਅਕੋਰਡਿੰਗ ਟੂ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ। ਜੇ ਕੱਲੇ ਫਿਗਰ ਦੱਸਦੇ ਜਾਈਏ, ਸੈਲਵਾਡੋਰ ਤੋਂ 2,41,699 ਲੋਕ ਆ, ਹੰਡਰਾਸ ਤੋਂ 76,737, ਨੇਪਾਲ ਤੋਂ 14,556 ਤੇ ਨਿਕਾਰਾਗੁਆ ਤੋਂ 4,250 ਦੇ ਕਰੀਬ ਇਹ ਲੋਕ ਆ। ਟੀਪੀਐਸ ਪ੍ਰੋਗਰਾਮ ਐਂਡ ਹੋਣਾ ਸੀ 2021 ਚ। ਅਲਟੀਮੇਟਲੀ ਇਸ ਨੂੰ ਜੋ ਆ ਉਹ ਐਕਸਪੈਂਡ ਕਰ ਦਿੱਤਾ ਗਿਆ ਸੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਯੂਐਸ ਨੇ 3 ਲੱਖ ਦੇ ਕਰੀਬ ਜੋ ਇਮੀਗ੍ਰੈਂਟਸ ਆ, ਜਿਨ੍ਹਾਂ ਦੇ ਕੋਲ ਟੀਪੀਐਸ ਸਟੇਟਸ ਸੀਗਾ, ਉਹਨਾਂ ਦਾ ਟੈਂਪਰੇਰੀ ਲੀਗਲ ਸਟੇਟਸ ਸੀ, ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਟਾਈਮ ਤੇ ਇਹਨਾਂ ਸਾਰਿਆਂ ਦਾ ਹੀ ਇਹ 3 ਲੱਖ ਲੋਕਾਂ ਦਾ ਸਟੇਟਸ ਖਤਮ ਕਰਨ ਦੀ ਗੱਲ ਕੀਤੀ ਸੀ। 3,37,000 ਐਗਜ਼ੈਕਟਲੀ ਨੰਬਰ ਹੈਗਾ ਆ ਇਮੀਗ੍ਰੈਂਟਸ ਆ, ਜੋ ਐਲ ਸੈਲਵਾਡੋਰ, ਹੰਡਰਾਸ, ਨਿਕਾਰਾਗੁਆ ਤੇ ਨੇਪਾਲ ਤੋਂ ਹੈਗੇ ਆ। ਇਹ ਉਹਨਾਂ ਮੁਲਕਾਂ ਤੋਂ ਜਿੱਥੇ ਨੈਚੁਰਲ ਡਿਜ਼ਾਸਟਰ ਆਏ ਸੀ, ਉਸ ਟਾਈਮ ਦੇ ਉੱਤੇ ਇਹ ਯੂਐਸਏ ਦੇ ਵਿੱਚ ਆ ਗਏ ਸੀ। ਇਹਨਾਂ ਨੂੰ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਦਿੱਤਾ ਗਿਆ ਸੀ, ਜਿਹਦੇ ਮੁਤਾਬਕ ਉਹ ਕੁਛ ਸਮੇਂ ਲਈ ਯੂਐਸਏ 'ਚ ਰਹਿ ਸਕਦੇ, ਕੰਮ ਕਰ ਸਕਦੇ, ਉਹਨਾਂ ਨੂੰ ਵਰਕ ਪਰਮਿਟ, ਸੋ ਸਿਕਿਉਰਿਟੀ ਦਿੱਤੀ ਗਈ ਸੀ। 1990 ਦਾ ਜੋ ਲਾਅ ਆ, ਉਹ ਆਥੋਰਾਈਜ਼ ਕਰਦਾ ਆ ਵੀ ਟੀਪੀਐਸ ਪਾਲਿਸੀ ਜੋ ਆ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਾਫੀ ਟਾਈਮ ਯੂਜ਼ ਕੀਤੀ ਹੈਗੀ ਆ। ਉਸੇ ਨੂੰ ਹੀ ਇਹਨਾਂ ਨੇ ਯੂਜ਼ ਕਰਕੇ ਇਹ ਕਿਹਾ ਆ ਵੀ ਇਹ ਲੋਕਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਰਿਲੀਫ ਦਿੱਤੀ ਗਈ ਹੈਗੀ ਆ ਡਿਪੋਰਟੇਸ਼ਨ ਤੋਂ। ਬਾਰਡਰ ਦੇ ਕ੍ਰੈਕਡਾਊਨ ਦੇ ਸੰਬੰਧ ਦੇ ਵਿੱਚ ਇਲੀਗਲ ਤੇ ਲੀਗਲ ਇਮੀਗ੍ਰੇਸ਼ਨ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਟੀਪੀਐਸ ਸਿਸਟਮ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ, ਜਿਸ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਟ ਸੀਗੇ। ਉਹ ਕਹਿੰਦੇ ਵੀ ਜਿਸ ਟਾਈਮ ਤੇ ਲੋਕ ਆਏ ਸੀ, ਉਸ ਟਾਈਮ ਤੇ ਉੱਥੇ ਉਹਨਾਂ ਮੁਲਕਾਂ ਦੇ ਵਿੱਚ ਰੌਲਾ ਰੱਪਾ ਸੀਗਾ ਤੇ ਪ੍ਰੋਬਲਮ ਸੀਗੀ। ਹੁਣ ਉਹ ਪ੍ਰੋਬਲਮ ਘਟ ਗਈ ਹੈਗੀ ਆ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ 3,37,000 ਲੋਕਾਂ ਦਾ ਟੀਪੀਐਸ ਸਟੇਟਸ ਜੋ ਆ ਉਹ ਉਸ ਨੂੰ ਵਧਾ ਦਿੱਤਾ ਹੈਗਾ। ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਡਿਪੋਰਟ ਕਰਨ ਵਾਲਾ ਜਿਹੜਾ ਮੁੱਦਾ ਆ, ਉਹਦੇ ਉੱਤੇ ਉਹਨਾਂ ਨੇ ਕਿਹਾ ਵੀ ਹਜੇ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਦੀ ਡਿਪੋਰਟੇਸ਼ਨ ਨਹੀਂ ਹੋਊਗੀ। ਇਹ ਰੌਲਾ ਕਾਫੀ ਲੰਮੇ ਸਮੇਂ ਤੋਂ ਪੈ ਰਿਹਾ ਸੀ। ਕਹਿੰਦੇ ਭਈ ਯੂਐਸਏ ਦੇ ਵਿੱਚ ਉਹ 18 ਮਹੀਨੇ ਹੋਰ ਰਹਿ ਸਕਦੇ ਹੈਗੇ ਆ, ਅਕੋਰਡਿੰਗ ਟੂ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ। ਜੇ ਕੱਲੇ ਫਿਗਰ ਦੱਸਦੇ ਜਾਈਏ, ਸੈਲਵਾਡੋਰ ਤੋਂ 2,41,699 ਲੋਕ ਆ, ਹੰਡਰਾਸ ਤੋਂ 76,737, ਨੇਪਾਲ ਤੋਂ 14,556 ਤੇ ਨਿਕਾਰਾਗੁਆ ਤੋਂ 4,250 ਦੇ ਕਰੀਬ ਇਹ ਲੋਕ ਆ। ਟੀਪੀਐਸ ਪ੍ਰੋਗਰਾਮ ਐਂਡ ਹੋਣਾ ਸੀ 2021 ਚ। ਅਲਟੀਮੇਟਲੀ ਇਸ ਨੂੰ ਜੋ ਆ ਉਹ ਐਕਸਪੈਂਡ ਕਰ ਦਿੱਤਾ ਗਿਆ ਸੀ।